ਜੇ ਉਹ ਹਿੰਦੂ ਰਾਸ਼ਟਰ ਦੀ ਮੰਗ ਨਾ ਕਰਨ ਤੇ ਕੀ ਸਾਡੀ ਖਾਲਿਸਤਾਨ ਦੀ ਮੰਗ ਖਤਮ ਹੋ ਗਈ? ਕਈ ਇਹ ਵੀ ਕਹਿਣਗੇ ਕਿ ਜੀ ਨਹੀਂ ਹੁਣ ਤਾਂ ਸਿੱਖ ਰਹਿ ਲੈਣਗੇ, ਇਹ ਤਾਂ ਜੋ ਜੂਨ 84 ਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਦੇ ਰਿਐਕਸ਼ਨ ਵਜੋਂ ਗੁੱਸੇ ਚੋਂ ਨਿਕਲਿਆ ਇਹ ਲਫ਼ਜ਼ ਨਹੀਂ। 1849 ਦੇ ਵਿੱਚ ਸਾਡੀ ਸੋਵਰਨਿਟੀ ਜਿਹੜੀ ਹੈ ਉਹ ਅੰਗਰੇਜ਼ਾਂ ਦੇ ਪਿੱਟੇ ਪੈਂਦੀ ਹੈ ਔਰ ਵਿਦਿਨ ਮੰਥਸ ਜਿਹੜਾ ਪਹਿਲਾ ਰਿਬੈਲੀਅਨ ਭਾਈ ਮਹਾਰਾਜ ਸਿੰਘ ਜਿਹੜਾ ਉਹ ਖੜਾ ਕਰ ਦਿੰਦੇ ਨੇ। ਜਿਹੜੇ ਸਿੱਖ ਪਨਾਹਗੀਰ ਬਣ ਕੇ ਇਸ ਭਾਰਤ ਦੇ ਨਕਸ਼ੇ 'ਚ ਆਉਂਦੇ ਨੇ ਉਹਨਾਂ ਨੂੰ ਵੀ ਇਹ ਸਵਾਲ ਸਣੇ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਨੂੰ ਔਰ ਅੱਜ ਤੱਕ ਵੀ ਇਹ ਸਵਾਲ ਪੁੱਛਿਆ ਜਾਂਦਾ, ਇਹ ਕਿਹਾ ਜਾਂਦਾ ਜੀ ਇਹ ਦੱਸੋ ਸਿੱਖਾਂ ਦੇ ਲਈ ਦੇਸ਼ ਪਹਿਲਾਂ ਕਿ ਧਰਮ ਪਹਿਲਾਂ? ਹੁਣ ਵੀ ਹੈ ਕਿ ਵੀ ਤੁਸੀਂ ਆਰ ਯੂ ਏ ਸਿੱਖ ਬਿਫੋਰ ਔਰ ਆਰ ਯੂ ਐਨ ਇੰਡੀਅਨ? ਅੰਗਰੇਜ਼ਾਂ ਦਾ ਵੀ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦਾ ਵੀ ਔਰ ਉਹਨਾਂ ਸਾਰਿਆਂ ਦੇ ਜਿਹੜੇ ਸੁਝਾਵਾਂ ਦੇ ਬਾਵਜੂਦ ਜਾਂ ਡਾਇਰੈਕਟਿਵ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਕਿਸਮਤ ਇਹਨਾਂ ਦੇ ਨਾਲ ਜੋੜਨ ਦਾ ਫੈਸਲਾ ਕੀਤਾ। ਇਹ ਅਸ਼ੋਰੈਂਸਿਸ ਦੇ ਉੱਤੇ ਕਿ ਕੋਈ ਸੰਵਿਧਾਨ ਐਸਾ ਨਹੀਂ ਮੰਨਿਆ ਜਾਏਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ ਔਰ ਭਾਰਤ ਦੇ ਉੱਤਰ ਦੇ ਵਿੱਚ ਸਿੱਖਾਂ ਨੂੰ ਇੱਕ ਆਟੋਨੋਮਸ ਰੀਜਨ ਦਿੱਤਾ ਜਾਏਗਾ ਜਿੱਥੇ ਉਹ ਗਲੋ ਆਫ ਫਰੀडम ਨੂੰ ਐਕਸਪੀਰੀਅੰਸ ਕਰ ਸਕਣ। 47 ਤੋਂ 84 ਤੱਕ 37 ਸਾਲ ਪੀਸਫੁਲ ਤਰੀਕੇ ਦੇ ਨਾਲ ਵਿਦਨ ਕੰਟਰੀ ਰਹਿਣ ਦਾ ਆਪਣਾ ਯਤਨ ਕੀਤਾ, ਲੇਕਿਨ ਜਿਹੜਾ 84 ਤੋਂ ਬਾਅਦ ਕਲੀਅਰਲੀ ਜਿਹੜਾ ਸਾਡਾ ਨਿਸ਼ਾਨਾ ਸੀ ਉਹ ਖਾਲਿਸਤਾਨ ਦੇ ਉੱਤੇ ਫੋਕਸਡ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੁਝ ਅਖੌਤੀ ਵਿਦਵਾਨਾਂ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੇ ਹਿੰਦੂ ਰਾਸ਼ਟਰ ਦੀ ਮੰਗ ਕੀਤੀ ਜਾ ਸਕਦੀ ਹੈ ਤਾਂ ਖਾਲਿਸਤਾਨ ਦੀ ਮੰਗ ਕਿਉਂ ਨਹੀਂ? ਸੋ ਓਪਰੀ ਨਜ਼ਰੇ ਦੇਖਿਆ ਜਾਵੇ ਤਾਂ ਇਹ ਬਿਆਨ ਚੰਗਾ ਲੱਗਦਾ, ਪਰ ਇਸ ਵਿੱਚ ਵੀ ਸ਼ੈਤਾਨੀ ਛੁਪੀ ਹੋਈ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ RSS ਹਿੰਦੂ ਰਾਸ਼ਟਰ ਤੇ ਏਜੰਡੇ ਨੂੰ ਛੱਡ ਦੇਵੇ ਤਾਂ ਕੀ ਸਿੱਖ ਜਿਹੜੇ ਭਾਰਤ ਵਿੱਚ ਰਹਿਣਾ ਪਸੰਦ ਕਰਨਗੇ? ਬਿਲਕੁਲ ਨਹੀਂ। ਸਿੱਖਾਂ ਨੇ ਜੂਨ 84 ਵਿੱਚ ਅਖੌਤੀ ਸੈਕੂਲਰ ਭਾਰਤ ਨਾਲੋਂ ਸਬੰਧ ਤੋੜ ਕੇ ਖਾਲਿਸਤਾਨ ਬਣਾਉਣ ਦਾ ਇਹ ਜਿਹੜਾ ਉਹ ਕੀਤਾ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਬਿਲਕੁਲ ਠੀਕ ਕਿਹਾ ਔਰ ਇਹ ਚੰਗੇ ਭਲੇ ਲੋਕ ਕਈ ਵਾਰ ਇਸ ਕਿਸਮ ਦੇ ਟਰੈਪ 'ਚ ਫਸ ਜਾਂਦੇ ਨੇ ਕਿ ਜੀ ਦੇਖੋ ਫਲਾਣੇ ਨੇ ਇਹ ਗੱਲ ਕਹਿ ਦਿੱਤੀ, ਉਹਨੇ ਕਿਹਾ ਜੀ ਜੇ ਹਿੰਦੂ ਰਾਸ਼ਟਰ ਦੀ ਮੰਗ ਜਾਇਜ਼ ਹੈ ਤੇ ਫਿਰ ਖਾਲਿਸਤਾਨ ਦੀ ਮੰਗ ਵੀ ਜਾਇਜ਼ ਹੈ। ਅੱਛਾ, ਹੁਣ ਫੇਸ ਵੈਲਿਊ 'ਚ ਬਿਲਕੁਲ ਠੀਕ ਲੱਗਦਾ, ਪਰ ਜਿਉਂ ਹੀ ਤੁਸੀਂ ਦੇਖੋ ਕਿ ਜੇ ਉਹ ਹਿੰਦੂ ਰਾਸ਼ਟਰ ਦੀ ਮੰਗ ਨਾ ਕਰਨ ਤੇ ਕੀ ਸਾਡੀ ਖਾਲਿਸਤਾਨ ਦੀ ਮੰਗ ਖਤਮ ਹੋ ਗਈ? ਕਿਉਂਕਿ ਸਾਡਾ ਕੇਸ ਬਿਲਕੁਲ ਹਿੰਦੂ ਰਾਸ਼ਟਰ ਜਾਂ ਦੂਜਾ ਤਾਂ ਇਹਨਾਂ ਦਾ ਆਪਣਾ ਫਲਸਫਾ 1920 ਦਾ ਔਰ ਜੋ ਉਹਦੇ ਲਈ ਉਹ ਜਵਾਬਦੇਹ ਨੇ ਔਰ ਉਹਨਾਂ ਨੇ ਆਲਰੇਡੀ ਹਿੰਦੂ ਰਾਸ਼ਟਰ ਤਾਂ ਬਣਾ ਦਿੱਤਾ ਹੋਇਆ। ਹੁਣ ਸਿਰਫ ਉਸ ਦਾ ਇੱਕ ਨਾਮਕਰਨ ਕਰਨਾ ਹੀ ਬਾਕੀ ਹੈ ਕਿ ਵੀ ਉਹਨੂੰ ਇੰਡੀਆ ਨੂੰ ਉਹ ਭਾਰਤ ਕਹਿਣ ਲੱਗ ਜਾਂ ਭਾਰਤੀ ਕਨਸਟੀਟਿਊਸ਼ਨ ਜਿਹੜਾ ਇਹਨਾਂ ਦਾ ਡਾਕਟਰ BR ਅੰਬੇਦਕਰ ਦੇ ਨਾਲ ਜੋੜਿਆ ਜਾਂਦਾ ਹੈ ਉਸ ਦੀ ਥਾਂ ਮਨੂ ਸਮ੍ਰਿਤੀ ਲੈਣ। ਹੁਣ ਇਹ ਗੱਲ ਕਿਉਂਕਿ ਕੁਝ ਚੀਜ਼ਾਂ ਨੇ ਜਿਹੜੀਆਂ ਦੇਖਣ ਨੂੰ ਸਿੰਪਲਿਸਟਿਕ ਲੱਗਦੀਆਂ ਪਰ ਸਾਨੂੰ ਉਸ ਬਾਰੇ ਬਿਲਕੁਲ ਕਲੀਅਰ ਹੋਣਾ ਚਾਹੀਦਾ। ਅਸੀਂ ਰਾਦਰ ਇਹ ਮੰਨ ਕੇ ਤੁਰਦੇ ਹਾਂ ਕਿ ਭਾਈ ਹਿੰਦੂ ਰਾਸ਼ਟਰ ਤਾਂ ਤੁਹਾਡੀ ਗੰਗਾ ਜਮਨੀ ਤਹਿਜ਼ੀਬ ਦੇ ਵਿੱਚ ਤੁਹਾਡੀ ਆਪਣੀ ਬ੍ਰਾਹਮਣਵਾਦੀ ਤੁਹਾਡੀ ਸਿਰਦਰਦ ਹੈ ਕਿ ਵੀ ਤੁਸੀਂ ਜਿਹੜਾ ਇਸ ਬਾਰੇ ਕੀ ਕਰਨਾ ਹੈ। ਅਸੀਂ ਤੀਸਰੀ ਧਿਰ ਸੀ ਔਰ ਇਸ ਲਈ ਸਾਡਾ ਕੇਸ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਔਰ ਖਾਸ ਤੌਰ 'ਤੇ ਯੰਗਰ ਜਨਰੇਸ਼ਨ ਦੇ ਗਿਆਨ ਹਿੱਤ ਮੈਂ ਦੱਸਣਾ ਚਾਹੁੰਦਾ ਕਿ ਵੀ ਇਹਨੂੰ ਸਿਰਫ ਤੇ ਸਿਰਫ ਜੂਨ 84 ਦੀਆਂ ਘਟਨਾਵਾਂ ਨਾਲ ਹੀ ਜੋੜ ਕੇ ਖਾਲਿਸਤਾਨ ਨੂੰ ਐਜ਼ ਏ ਰਿਐਕਸ਼ਨ ਨਾ ਦੇਖਿਆ ਜਾਏ ਕਿ ਜੀ ਜਿਵੇਂ ਰਿਐਕਟ ਕੀਤਾ। ਕਿ ਇਹ ਵੀ ਕਹਿਣਗੇ ਕਿ ਜੀ ਨਹੀਂ ਹੁਣ ਤਾਂ ਸਿੱਖ ਰਹਿ ਲੈਣਗੇ, ਇਹ ਤਾਂ ਜੋ ਜੂਨ 84 ਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਦੇ ਰਿਐਕਸ਼ਨ ਵਜੋਂ ਗੁੱਸੇ ਚੋਂ ਨਿਕਲਿਆ ਇਹ ਲਫ਼ਜ਼ ਨਹੀਂ। ਇਵੇਂ ਨਹੀਂ ਹੈ। ਅਸੀਂ ਇਸ ਦੇ ਉੱਤੇ ਇੱਕ ਪੂਰਾ ਸੈਗਮੈਂਟ ਵੀ ਕੀਤਾ ਸੀ ਕਿ 1849 ਦੇ ਵਿੱਚ ਸਾਡੀ ਸੋਵਰਨਿਟੀ ਜਿਹੜੀ ਹੈ ਉਹ ਅੰਗਰੇਜ਼ਾਂ ਦੇ ਪਿੱਟੇ ਪੈਂਦੀ ਹੈ ਔਰ ਵਿਦਿਨ ਮੰਥਸ ਜਿਹੜਾ ਪਹਿਲਾ ਰਿਬੈਲੀਅਨ ਭਾਈ ਮਹਾਰਾਜ ਸਿੰਘ ਜਿਹੜਾ ਉਹ ਖੜਾ ਕਰ ਦਿੰਦੇ ਨੇ। ਅੱਛਾ, ਇਹ ਵੱਖਰੀ ਕਹਾਣੀ ਹੈ ਕਿ ਉਸ ਤੋਂ ਬਾਅਦ ਜਿਹੜੀ ਭਾਈ ਮਹਾਰਾਜ ਸਿੰਘ ਦਾ ਸੋਲਿਡ ਉਸੇ ਹੀ ਰਾਜ ਦੀ ਵਾਪਸੀ ਦੇ ਲਈ ਉਹ ਹਥਿਆਰਬੰਦ ਸੰਘਰਸ਼ ਦਾ ਰਸਤਾ ਹੀ ਦੇਖ ਰਹੇ ਸੀ। ਉਸ ਤੋਂ ਬਾਅਦ ਭਾਵੇਂ ਉਹ ਬਾਬਾ ਰਾਮ ਸਿੰਘ ਨਾਮਧਾਰੀ ਦੀ ਕੂਕਾ ਲਹਿਰ ਹੋਏ ਜਾਂ 20ਵੀਂ ਸਦੀ ਦੀ ਬਿਗਨਿੰਗ 'ਚ ਗਦਰ ਲਹਿਰ ਹੋਏ ਜਾਂ ਉਸ ਤੋਂ ਬਾਅਦ ਅਕਾਲੀ ਔਰ ਦੂਸਰੇ ਤੀਸਰੇ ਹੋਏ, ਉਹ ਬੇਸ਼ੱਕ ਇਸ ਕਨਫਿਊਜ਼ਨ 'ਚ ਹੋਣਗੇ ਕਿ ਜੀ ਅਸੀਂ ਪਹਿਲਾਂ ਅੰਗਰੇਜ਼ਾਂ ਨੂੰ ਕੱਢਣਾ ਤੇ ਇੱਥੇ ਤਾਂ ਫਿਰ ਸਾਡਾ ਹੀ ਹੈ ਕਿਉਂਕਿ ਅਸੀਂ
ਜਿਹੜਾ ਹੈ ਉਹ ਫਰੰਟ ਗਾਰਡ ਹੈ ਇਸ ਧਰਤੀ ਦੀ ਆਜ਼ਾਦੀ ਦੇ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ ਫਿਰ 20ਵੀਂ ਸਦੀ ਤੱਕ ਪਹੁੰਚਦੇ ਆ ਕਿਵੇਂ ਸ਼ਾਤਰ ਹਿੰਦੂ ਤਵੀਆਂ ਨੇ ਜਿਹੜੇ ਉਸ ਜ਼ਮਾਨੇ ਦੇ ਵਿੱਚ ਬੜੇ ਆਈਡੀਆਲੋਗ ਬਣ ਕੇ, ਉਹ ਭਾਵੇਂ ਟੈਗੋਰ ਦੇ ਰੂਪ 'ਚ ਕੋਈ ਹੋਏ, ਔਰਬਿੰਦੋ ਹੋਏ ਔਰ ਵਿਵੇਕਾਨੰਦ ਹੋਏ, ਬਾਲ ਗੰਗਾਧਰ ਤਿਲਕ ਹੋਏ, ਗੋਪਾਲ ਕ੍ਰਿਸ਼ਨ ਗੋਖਲੇ ਹੋਏ, ਜਾਂ 20ਵੀਂ ਸਦੀ ਤੱਕ ਪਹੁੰਚਦੇ ਆ ਮਦਨ ਮੋਹਨ ਮਾਲਵੀਆ, ਗਾਂਧੀ, ਨਹਿਰੂ, ਪਟੇਲ, ਸਾਵਰਕਰ ਔਰ ਇਹ ਸਾਰੇ ਲੋਕ ਜਿਨ੍ਹਾਂ ਨੇ ਫਿਰ ਬੜੀ ਚਲਾਕੀ ਨਾਲ ਸਿੱਖਾਂ ਵਿਚਲੀ ਬਹਾਦਰੀ ਦੇ ਆਸਪੈਕਟ ਨੂੰ ਥਾਪੀ ਵੀ ਦਿੱਤੀ, ਪੈਂਪਰ ਵੀ ਕੀਤਾ ਔਰ ਉਹਨਾਂ ਨੂੰ ਹੌਲੀ ਹੌਲੀ ਖਾਸ ਤੌਰ ਤੇ ਯੰਗਰ ਜਨਰੇਸ਼ਨ ਭਗਤ ਸਿੰਘ ਵਰਗਿਆਂ ਦੀ, ਦੂਜਿਆਂ ਨੂੰ, ਜਿਨ੍ਹਾਂ ਨੂੰ ਉਸ ਪਾਸੇ ਵੱਲ ਤੋਰ ਦਿੱਤਾ, ਜਿਨ੍ਹਾਂ ਦੇ ਦਿਮਾਗਾਂ 'ਚ ਇਹ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਕਿ ਐਜ਼ ਇਫ ਜਿਹੜਾ ਭਾਰਤ ਦੀ ਜੀਓਗ੍ਰਾਫੀਕਲ ਐਂਟੀਟੀ ਹੈ ਉਹ ਇੱਕ ਸਪਿਰਿਚੁਅਲ ਐਂਟੀਟੀ ਹੈ। ਭਾਰਤ ਜਦੋਂ ਮਾਤਾ ਕਿਹਾ ਜਾਂਦਾ ਉਸ 'ਚ ਫਿਰ ਉਹ ਦੁਰਗਾ ਨੂੰ ਫਿੱਟ ਕੀਤਾ ਗਿਆ ਔਰ ਉਹਦੇ 'ਚ ਧਰਮ ਦੀ ਅਹਿਮੀਅਤ ਕੁਛ ਨਹੀਂ ਹੈ। ਉਸ ਜੀਓਗ੍ਰਾਫੀਕਲ ਉਸ ਐਂਟੀਟੀ ਜਿਹਨੂੰ ਸਪਿਰਿਚੁਅਲ ਕੱਪੜੇ ਪਵਾਏ ਗਏ ਨੇ, ਉਸ ਦਾ ਇੱਕ ਡਾਇਲੌਗ ਜਦੋਂ ਬਾਅਦ ਦੇ ਵਿੱਚ ਤਾਂ 4-5 ਫਿਲਮਾਂ ਭਗਤ ਸਿੰਘ ਦੇ ਉੱਤੇ ਬਣੀਆਂ, ਲੇਕਿਨ ਜਿਹੜੀ ਪਹਿਲੀ ਫਿਲਮ ਬਣੀ ਮੇਰਾ ਖਿਆਲ ਹੈ ਲੇਟ 60s ਦੇ ਵਿੱਚ ਹੋਏਗੀ, ਜਿਸ ਦੇ ਵਿੱਚ ਇੱਕ ਡਾਇਲੌਗ ਹੈ ਜਿਹਦੇ 'ਚ ਕਿ ਭਗਤ ਸਿੰਘ ਆਪਣੇ ਕੇਸ ਕਤਲ ਕਰਵਾ ਕੇ ਜਦੋਂ ਮੁੜਦਾ ਹੈ ਤੇ ਉਹ ਆਪਣਾ ਜਿਹੜਾ ਉਹਦਾ ਕਲੋਜ਼ ਦੋਸਤ ਹੈ ਜਿਹਦੇ ਰਾਹੀਂ ਉਹਨੇ ਐਸਕੇਪ ਕਰਨਾ ਹੈ, ਉਹਦੇ ਵੱਲ ਦੇਖਦਾ ਹੈ तो ਉਹਨੂੰ ਪੁੱਛਦਾ ਕਿ ਭਗਤ ਸਿੰਘ तुम्हारे केश कहाँ गए ਤੇ ਉਹ ਕਹਿੰਦਾ ਭਾਰਤ ਮਾਤਾ ਕੋ ਸਮਰਪਣ ਕਰ ਦਈਏ। ਹੁਣ ਇਹ ਸੀ ਜਿਹੜਾ ਉਹ ਟ੍ਰੈਂਡ ਜਿਹੜਾ ਜਿਹਦੇ ਥੱਲੇ ਉਸ ਪੀਰੀਅਡ ਦੀ ਸਿੱਖ ਜਵਾਨੀ ਨੂੰ ਕਿ ਭਾਈ ਧਰਮ ਮੈਟਰ ਨਹੀਂ ਕਰਦਾ, ਜਿਹੜੀ ਸਿੱਖੀ ਹੈ ਇਹ ਸੈਕੰਡ ਹੈ ਟੂ ਦਾ ਭਾਰਤ ਮਾਤਾ। ਔਰ ਇਸ ਲਈ ਜਿਹੜਾ ਇੱਥੋਂ ਉਹ ਇੱਕ ਦੂਜਾ ਟ੍ਰੈਂਡ ਸ਼ੁਰੂ ਹੁੰਦਾ ਹੈ ਔਰ ਇਹੀ ਪਾਰਟ ਜਦੋਂ ਫਿਰ ਜਿਹੜੇ ਸਿੱਖ ਪਨਾਹਗੀਰ ਬਣ ਕੇ ਇਸ ਭਾਰਤ ਦੇ ਨਕਸ਼ੇ 'ਚ ਆਉਂਦੇ ਨੇ ਉਹਨਾਂ ਨੂੰ ਵੀ ਇਹ ਸਵਾਲ ਸਣੇ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਨੂੰ, ਔਰ ਅੱਜ ਤੱਕ ਵੀ ਇਹ ਸਵਾਲ ਪੁੱਛਿਆ ਜਾਂਦਾ ਹੈ। ਇਹ ਕਿਹਾ ਜਾਂਦਾ ਜੀ ਇਹ ਦੱਸੋ ਸਿੱਖਾਂ ਦੇ ਲਈ ਦੇਸ਼ ਪਹਿਲਾਂ ਹੈ ਕਿ ਧਰਮ ਪਹਿਲਾਂ? ਹੁਣ ਵੀ ਹੈ ਕਿ ਵੀ ਤੁਸੀਂ ਆਰ ਯੂ ਏ ਸਿੱਖ ਬਿਫੋਰ ਔਰ ਆਰ ਯੂ ਐਨ ਇੰਡੀਅਨ? ਔਰ ਇਹੀ ਸਵਾਲ ਜੂਨ 84 ਤੋਂ ਬਾਅਦ ਹਰ ਇੱਕ ਨੂੰ ਜਿਹਨੇ ਵੀ ਇਹ ਕਿਹਾ ਕਿ ਜੀ ਉਹਨਾਂ ਨੇ ਕਿਹਾ ਤੁਸੀਂ ਦੱਸੋ ਪਹਿਲਾਂ ਕਿ ਤੁਸੀਂ ਸਿੱਖ ਹੋ ਕਿ ਇੰਡੀਅਨ ਹੋ। ਹੁਣ ਇਹ ਜਿਹੜਾ ਪਾਰਟ ਸੀ ਕਿ ਵੀ ਇੱਕ ਉਹਨਾਂ ਨੇ ਉਹ ਸੋਚ ਵਾਲੇ ਲੋਕ ਪੈਦਾ ਕਰ ਦਿੱਤੇ ਭਗਤ ਸਿੰਘ ਵਰਗੇ, ਜਿਨ੍ਹਾਂ ਨੂੰ ਜਿਹੜੇ ਉਹਨਾਂ 'ਚ ਬਹਾਦਰੀ ਸੀ, ਜਜ਼ਬਾ ਸੀ, ਲੇਕਿਨ ਉਹਨਾਂ ਨੂੰ ਅਖੌਤੀ ਨੈਸ਼ਨਲਿਜ਼ਮ ਵਾਲੇ ਪਾਸੇ ਤੋਰ ਦਿੱਤਾ। ਸੋ ਇਹ ਸਾਡੀ ਮੰਗ ਜਿਹੜੀ ਸੋਵਰਨਿਟੀ ਦੀ ਸੀ, ਜਦੋਂ ਤੱਕ ਸਾਡੀ 47 ਦਾ ਦੌਰ ਆਉਂਦਾ ਹੈ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਕਲੀਅਰ ਕੱਟ, ਹਾਲਾਂਕਿ ਸਿੱਖ ਪਛਾਣ, ਸਿੱਖੀ ਲਾਈਨ ਉਹ ਸਾਰੇ ਬਾਰੇ ਕਲੀਅਰ ਸੀ, ਲੇਕਿਨ ਆਪਣਾ ਕੇਸ ਖਾਲਿਸਤਾਨ ਦਾ ਇਹਦੇ ਬਾਵਜੂਦ ਕਿ ਅੰਗਰੇਜ਼ਾਂ ਦਾ ਵੀ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦਾ ਵੀ ਔਰ ਉਹਨਾਂ ਸਾਰਿਆਂ ਦੇ ਜਿਹੜੇ ਸੁਝਾਵਾਂ ਦੇ ਬਾਵਜੂਦ ਜਾਂ ਡਾਇਰੈਕਟਿਵ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਕਿਸਮਤ ਇਹਨਾਂ ਦੇ ਨਾਲ ਜੋੜਨ ਦਾ ਫੈਸਲਾ ਕੀਤਾ। ਇਹ ਅਸ਼ੋਰੈਂਸਿਸ ਦੇ ਉੱਤੇ ਕਿ ਕੋਈ ਸੰਵਿਧਾਨ ਐਸਾ ਨਹੀਂ ਮੰਨਿਆ ਜਾਏਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ ਔਰ ਭਾਰਤ ਦੇ ਉੱਤਰ ਦੇ ਵਿੱਚ ਸਿੱਖਾਂ ਨੂੰ ਇੱਕ ਆਟੋਨੋਮਸ ਰੀਜਨ ਦਿੱਤਾ ਜਾਏਗਾ ਜਿੱਥੇ ਉਹ ਗਲੋ ਆਫ ਫਰੀडम ਨੂੰ ਐਕਸਪੀਰੀਅੰਸ ਕਰ ਸਕਣ। ਸੋ ਸਾਡਾ ਕੇਸ 1849 to 1947 'ਚ ਅਸੀਂ ਤੀਸਰੀ ਧਿਰ ਸੀ ਨੈਗੋਸ਼ੀਏਸ਼ਨ ਆਫ ਪਾਵਰ, ਜਿਹੜੀ ਹੈ ਟ੍ਰਾਂਸਫਰ ਆਫ ਪਾਵਰ ਦੀਆਂ ਨੈਗੋਸ਼ੀਏਸ਼ਨਸ ਦੇ ਵਿੱਚ। ਸੋ ਅਸੀਂ 47 ਤੋਂ 84 ਤੱਕ 37 ਸਾਲ ਪੀਸਫੁਲ ਤਰੀਕੇ ਦੇ ਨਾਲ ਵਿਦਨ ਕੰਟਰੀ ਰਹਿਣ ਦਾ ਆਪਣਾ ਯਤਨ ਕੀਤਾ, ਲੇਕਿਨ ਜਿਹੜਾ 84 ਤੋਂ ਬਾਅਦ ਕਲੀਅਰਲੀ ਜਿਹੜਾ ਸਾਡਾ ਨਿਸ਼ਾਨਾ ਸੀ ਉਹ ਖਾਲਿਸਤਾਨ ਦੇ ਉੱਤੇ ਫੋਕਸਡ ਹੈ। ਸੋ ਸਾਡਾ ਇਹ ਹਿੰਦੂ ਰਾਸ਼ਟਰ ਬਣਦਾ ਹੈ 1000 ਸਾਲ ਬਾਅਦ ਆਇਆ ਹੈ, ਇਹਦੇ ਨਾਲ ਕੋਈ ਤਾਲੁਕ ਨਹੀਂ ਹੈ। ਸੋ ਇਸ ਆਰਗੂਮੈਂਟ ਦੇ ਕਦੇ ਵੀ ਇਹ ਸਾਨੂੰ ਇਸਤੇਮਾਲ ਵੀ ਨਹੀਂ। ਕੁਛ ਮੈਂ ਦੇਖਿਆ ਚੰਗੇ ਖਾਲਿਸਤਾਨੀ ਐਕਟਿਵਿਸਟ ਵੀ ਜਦੋਂ ਕੋਈ ਉਹਨਾਂ ਨੂੰ ਇੰਟਰਵਿਊ ਕਰ ਰਿਹਾ ਕਹਿੰਦੇ ਜੇ ਹਿੰਦੂ ਨੇਸ਼ਨ ਕਿਹਾ ਜਾ ਸਕਦਾ ਖਾਲਿਸਤਾਨ ਕਿਉਂ ਨਹੀਂ ਕਿਹਾ ਜਾ ਸਕਦਾ। ਸੋ ਇਹ ਬੜਾ ਖਤਰਨਾਕ ਪਾਰਟ ਹੈ। ਹਿੰਦੂ ਨੇਸ਼ਨ ਔਰ ਨੋ ਹਿੰਦੂ ਨੇਸ਼ਨ ਇਹ ਤੁਹਾਡੀ ਜਿਹੜਾ ਉਹ ਤੁਹਾਡੇ ਹੈ ਕਿ ਤੁਸੀਂ ਕੀ ਕਰਨਾ, ਪਰ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ ਹੀ ਕਰਵਾਉਣਾ, ਕਿਉਂਕਿ ਇਹੀ ਸਾਡਾ ਮੁਸਤਕਬਲ ਹੈ, ਇਹੀ ਸਾਡੀ ਡੈਸਟਨੀ ਹੈ। ਔਰ ਇਸ ਤੋਂ ਬਿਨਾਂ ਉਸ ਖਿੱਤੇ ਦੇ ਵਿੱਚ ਸਾਊਥ ਏਸ਼ੀਆ ਦੇ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।